ਸਿੱਧੂ ਮੂਸੇਵਾਲਾ ਤਾਂ ਅਸੀਂ ਦੇਖਦੇ ਹਾਂ ਕਿ ਮੌਜੂਦਾ ਸਰਕਾਰ ਰਾਹੀਂ ਸਿਕਿਉਰਿਟੀ ਉਹਦੀ ਘਟਾਈ ਗਈ, ਉਹਨੂੰ ਮੀਡੀਆ ਤੱਕ ਪਹੁੰਚਾਇਆ ਗਿਆ ਕਿ ਜੀ ਉਹਦੀ ਕੱਟ ਦਿੱਤੀ ਹੈ। ਔਰ ਕੁਝ ਦਿਨਾਂ ਬਾਅਦ ਜਿਹੜਾ ਬਿਸ਼ਨੋਈ ਗੈਂਗ ਦੇ ਥੱਲੇ ਜ਼ਿੰਮੇਵਾਰੀ ਲੈਣ ਦੀ ਗੱਲ ਸਰ ਬਲਕੌਰ ਸਿੰਘ ਕਹਿੰਦੇ ਨੇ ਕਿ ਜੀ 2 ਸਾਲ ਤੋਂ ਸਾਨੂੰ ਕਿਸੇ ਨੇ ਜਸਟਿਸ ਨਹੀਂ ਦਿੱਤਾ। ਤੁਸੀਂ ਕਿਹਦੇ ਤੋਂ ਜਸਟਿਸ ਮੰਗਦੇ ਹੋ? ਔਰ ਜਿਹੜੇ ਖੁਦ ਉਸ ਸਿਸਟਮ ਦਾ ਹੀ ਹਿੱਸਾ ਨੇ, ਉਹ ਇੱਕ ਸਰਕਾਰ ਜਾਏਗੀ दूसरी आएगी, कोई फर्क नहीं पैना। ना राहुल गांधी ने ना किसी ने यह जिक्र ही नहीं किया कि भाई पहला ये तो इन्वेस्टिगेट कर लो कि सिद्धू मूसेवाले का मर्डर किने किया। कि राहुल गांधी ने इस स्टेज पर कहा, यह तो कहा जी असी लोन माफ़ कर देंगे, स्वामीनाथन कमीशन रिपोर्ट कि उन्होंने कहा कि भी जे साडी सरकार दिल्ली च बनती है तो असी दिल्ली एजेंसियां दे अमित शाह की कमांड थले वो बंदे जिन्होंने सिद्धू मूसेवाले का मर्डर ऑर्डर किया है, जिन्होंने दीप सिद्धू का एक्सीडेंट करके मर्डर किया है, जिन्होंने अवतार सिंह खंडे का मर्डर किया, परमजीत सिंह पंजवड़ का किया, हरदीप सिंह निज्जर का किया, असी उन्होंने सारिਆਂ ਨੂੰ अंडर ट्रायल लियावांगे इन्वेस्टिगेट नहीं। दर्शकों ब्रेक तो बाद सभ का भरपूर स्वागत है। सो भी इस गलबात करने जा रहे हैं। पंजाब में 1 जून को वोटां पैन जा रही ने और मोदी अमित शाह के दौरे तो बाद पंजाब में केजरीवाल, प्रियंका गांधी, राहुल गांधी आदि ने भी जो चोण सभावां कीतियां ने। और लुधियाने की एक चोण सभा में राहुल गांधी ने स्टेज पर सिद्धू मूसेवाले के पिता का हथ फड़िया ਅਤੇ स्टेज की बैकग्राउंड में एक वड्डी फोटो भी लगी हुई सी सिद्धू मूसेवाले की। सो हैरानी की गल यह है कि कोई भी ये नहीं पूछता कि भारतीय एजेंसियां ने सिद्धू मूसेवाले का कतल क्यों किया। सो सारिया धिरां समेत सिद्धू मूसेवाले के परिवार ते वोटां दियां जिहड़ी घटिया सियासत है वो कर रही हैं। सो इस बारे आपां गलबात करन जा रहे हैं। सो असीं चाहांगे कि तुसीं इस तरह बड़े रहना देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो पंजाब की धरती के उत्ते जदों असी पिछले 3-4 साल का वरतारा देखते हैं, एजेंसियां की खेड भी, और 2020 तो बाद 13 महीने चली दिल्ली दियां बरूहां ते किसान मूवमेंट। 26 जनवरी का वो दिन जिस दिन लाल किले के उत्ते जिहड़ा है वो खालसाई परचम लहराण का एक स्ट्रोंग सिंबोलिज्म ਜਿਹੜਾ ਮੈਸੇਜ ਸੀ ਔਰ ਸਿੱਖ ਪੰਥ ਨੇ ਉਹਨੂੰ ਠੀਕ ਉਵੇਂ ਹੀ ਰਿਲੇਟ ਕੀਤਾ ਜਿਵੇਂ 1783 ਦੇ ਵਿੱਚ ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, 30,000 ਖਾਲਸਾ ਫੌਜ ਨੇ ਆਪਣੀ ਦਿੱਲੀ ਦੇ ਵਿੱਚ ਹੋਂਦ ਦਰਜ ਕਰਾਈ ਸੀ। ਸੋ ਇਸ ਸਾਰੇ ਦੇ ਚੱਲਦੇ ਆ ਔਰ ਉਹਦੇ 'ਚ ਜ਼ਾਹਰ ਹੈ ਕਿ ਦੀਪ ਸਿੱਧੂ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਡਿਬੇਟ ਜਾਂ ਗੋਸ਼ਟੀ ਡਿਸਕਸ਼ਨ ਦੇ ਕਲਚਰ ਨੂੰ ਜਨਮ ਦਿੱਤਾ। ਜਦੋਂ ਸ਼ੰਭੂ ਵੀ ਉਹ ਬੈਠੇ ਉਸ ਗੱਲਬਾਤ ਨੂੰ ਅੱਗੇ ਤੋਰਿਆ ਔਰ ਪੰਜਾਬ ਦੀ ਧਰਤੀ ਤੇ ਖਲੋ ਕੇ ਜਿਹੜਾ ਖਾਸ ਤੌਰ ਤੇ ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦੇ ਇੱਕ ਚੋਣ ਜਲਸੇ 'ਚ ਇੱਕ ਹੱਥ 'ਚ ਝਾੜੂ ਫੜਿਆ, ਇੱਕ ਹੱਥ 'ਚ 3 ਫੁੱਟੀ ਤਲਵਾਰ, ਤੇ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਹਾਡਾ ਵਿਰਸਾ ਇਹ ਹੈ ਕਿ ਤੁਹਾਡਾ ਵਿਰਸਾ ਇਹ ਹੈ ਕਿ ਭਾਈ ਤੁਸੀਂ ਜਿਹੜਾ ਤੇਗ ਦੇ ਧਨੀ ਗੁਰੂ ਕਲਗੀਧਰ ਪਾਤਸ਼ਾਹ ਸ਼ਮਸ਼ੀਰੇ ਬਹਾਦਰ ਉਹਨਾਂ ਦੇ ਸਿੱਖ ਹੋ ਔਰ 2 ਵੇਲੇ ਤੁਸੀਂ ਪੜ੍ਹਦੇ ਹੋ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ, ਸੋਵਰਨਟੀ ਬਾਦਸ਼ਾਹਤ ਜਿਹੜੀ ਹੈ ਉਹ ਐਨਸ਼ਰਾਈਨਡ ਹੈ। ਅਸੀਂ ਤਾਂ ਬੌਰਨ ਬਾਦਸ਼ਾਹ ਹੈ, ਕਿਸੇ ਨੇ ਲੈ ਕੇ ਦਿੱਤੀ ਹੋਏਗੀ ਬਾਦਸ਼ਾਹੀ। ਇੱਥੇ ਤਾਂ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਸੋ ਉਹ ਜਿਹੜਾ ਸਾਰਾ ਮਾਹੌਲ ਫਾਰਮਰ ਐਜੀਟੇਸ਼ਨ, ਡਿਫਾਇੰਸ, ਇੰਡੀਅਨ ਸਟੇਟ ਦੀਆਂ ਨੀਤੀਆਂ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਨੈਰੇਟਿਵ, ਕਿਉਂਕਿ ਕਿਸਾਨ ਮੂਵਮੈਂਟ ਨੇ ਪੇਂਡੂ ਸਮਾਜ ਦੀ ਸੋਲੀਡੈਰਿਟੀ ਖਾਸ ਤੌਰ 'ਤੇ ਕਿਵੇਂ ਸਿੱਖ ਕਲਚਰ ਦੀਆਂ ਖੂਬਸੂਰਤੀਆਂ ਨੂੰ ਸਾਹਮਣੇ ਲਿਆਂਦਾ, ਉਸ ਸਾਰੇ ਦੇ ਥੱਲੇ ਜਿਹੜਾ ਕਿਸਾਨ ਮੂਵਮੈਂਟ ਵੇਲੇ ਇੱਕ ਵੱਡਾ ਤਬਕਾ ਕਲਾਕਾਰਾਂ ਦਾ ਵੀ ਜਿਹੜੇ ਲਚਰਪੁਣੇ ਵੱਲ ਵੀ ਤੁਰ ਗਏ ਸੀ, ਕੋਈ ਅਦਰਵਾਈਜ਼ ਜਿਹੜਾ ਹੈ ਉਹ ਹਥਿਆਰਾਂ ਦੇ ਗੁਣ ਗਾਇਨ ਕਰਨ ਵੱਲ, ਪਰ ਉਹ ਹਥਿਆਰ ਜਿਹੜੇ ਜ਼ਿਆਦਾ ਫੁਕਰਾਪਨ ਨਾਲ ਸੰਬੰਧ ਉਸ ਪਾਸੇ ਵੀ ਤੁਰੇ ਹੋਏ ਸੀ। ਉਹਨਾਂ ਨੇ ਇੱਕ ਮੋੜ ਕੱਟਿਆ ਔਰ ਉਹਨਾਂ ਨੂੰ ਆਪਣੀ ਮਿੱਟੀ 'ਚੋਂ ਆਪਣੇ ਇਤਿਹਾਸ ਦੀ ਜਿਹੜੀ ਹੈ ਉਹ ਖੁਸ਼ਬੂ ਵੀ ਆਈ ਔਰ ਉਹਨਾਂ ਨੇ ਉਹਨੂੰ ਇਤਿਹਾਸ ਨੂੰ
ਸਮਝਣ ਦੀ ਕੋਸ਼ਿਸ਼ ਵੀ ਕੀਤੀ ਔਰ ਉਹਨਾਂ 'ਚੋਂ ਇੱਕ ਜਿਹੜਾ ਯੰਗ ਰੈਪਰ ਔਰ ਜਿਹਨੇ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਕਿਵੇਂ ਇੰਟਰਨੈਸ਼ਨਲ ਲੈਵਲ ਦੀ ਉਹਨੇ ਪ੍ਰਸਿੱਧੀ ਹਾਸਿਲ ਕੀਤੀ ਹੋਈ ਸੀ, ਸਿੱਧੂ ਮੂਸੇਵਾਲਾ। ਹਾਲਾਂਕਿ ਸ਼ੁਰੂ ਦੇ ਵਿੱਚ ਟਕਰਾਅ ਵੀ ਹੋਇਆ, ਜਿਵੇਂ ਮਾਈ ਭਾਗੋ ਨੂੰ ਲੈ ਕੇ ਜਿਹੜਾ ਉਹਦਾ ਇੱਕ ਗੀਤ ਸੀ, ਸਿੱਖ ਜਥੇਬੰਦੀਆਂ ਨੇ ਉਸ ਤੇ ਇਤਰਾਜ਼ ਕੀਤਾ। ਉਹਨੇ ਹਾਲਾਂ ਆਪਣਾ ਐਂਗਲ ਦਿੱਤਾ, ਮਾਫੀ ਵੀ ਮੰਗੀ। ਲੇਕਿਨ ਜਦੋਂ ਬੰਦਾ, ਔਰ ਉਹ ਕੋਈ ਐਵੇਂ ਅਨਪੜ੍ਹ ਨਹੀਂ ਸੀ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਇੰਜੀਨੀਅਰ ਗ੍ਰੈਜੂਏਟ, ਕੈਨੇਡਾ ਵੀ ਆਇਆ, ਇੱਥੇ ਵੀ ਉਹਦੇ ਕੋਲ ਮੌਕੇ ਸੀ, ਪ੍ਰਸਿੱਧੀ ਵੀ ਉਹਨੇ ਲਈ, ਪਰ ਉਹਨੇ ਡਿਸਾਈਡ ਕੀਤਾ ਕਿ ਵੀ ਮੈਂ ਆਪਣੀ ਧਰਤੀ ਤੇ ਜਾਣਾ ਹੈ, ਉੱਥੇ ਜਾ ਕੇ ਜਿਹੜਾ ਕਰਨਾ ਹੈ ਟਰੈਕਟਰ ਔਰ ਉਸ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਫੋਟੋ। ਹੁਣ ਕੁਝ ਚੀਜ਼ਾਂ ਇਹ ਹੁੰਦਾ, ਬੇਸ਼ੱਕ ਇਹ ਸਟੈਪ ਬਾਈ ਸਟੈਪ ਇੱਕ ਐਜੂਕੇਸ਼ਨ ਸੀ ਜਿਸ ਪਾਸੇ ਵੱਲ ਉਹ ਆਇਆ, ਜਿਵੇਂ ਦੀਪ ਸਿੱਧੂ, ਉਹ ਵੀ ਸੈਲਫ ਮੇਡ, ਕਿਸ ਦੁਨੀਆ 'ਚੋਂ ਘੁੰਮ ਕੇ ਕਿੱਧਰ ਨੂੰ ਆਇਆ। ਹੁਣ ਇਸ ਸਾਰੇ ਦੇ ਤੁਰਦਿਆਂ ਜਦੋਂ ਸਿੱਧੂ ਮੂਸੇਵਾਲਾ ਦੀ ਇੱਕ ਪਾਸੇ ਇੰਟਰਨੈਸ਼ਨਲ ਫੇਮ, ਪੋਪੂਲੈਰਿਟੀ ਔਰ ਦੂਸਰੇ ਪਾਸੇ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਪਾਰਟ, ਜਿਹਦੇ 'ਚੋਂ ਫਿਰ ਹਰੀ ਸਿੰਘ ਨਲੂਆ ਵੀ ਉੱਭਰਦਾ ਹੈ, ਦਰਾ ਖੈਬਰ ਤੱਕ ਦੀ ਖਾਲਸੇ ਦੀ ਪਹੁੰਚ ਵੀ ਉੱਭਰਦੀ ਹੈ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ, ਉਸ 'ਚੋਂ ਕਿਵੇਂ ਬਲਵਿੰਦਰ ਸਿੰਘ ਜਟਾਣਾ ਵਰਗੇ ਜਿਹੜੇ ਹੀਰੋ, ਜਿਹੜੇ ਬੇਸ਼ੱਕ ਗੀਤ ਕੁਛ ਬਾਅਦ ਦੇ ਵਿੱਚ ਵੀ ਰਿਲੀਜ਼ ਹੋਏ, ਲੇਕਿਨ ਇਸ ਸਾਰੇ ਨੂੰ ਸ਼ਾਇਦ ਸਾਡਾ ਇੱਕ ਵੱਡਾ ਤਬਕਾ ਨਾ ਵੀ ਸਮਝ ਪਾ ਰਿਹਾ ਹੋਏ। ਨੌਜਵਾਨ ਤਾਂ ਸਮਝ ਰਹੇ ਸੀ, ਲੇਕਿਨ ਦੁਸ਼ਮਣ ਦੀਆਂ ਏਜੰਸੀਆਂ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ। ਔਰ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ 'ਚ ਜਿਹੜੇ ਨੌਜਵਾਨਾਂ ਦੇ ਆਈਕੋਨਿਕ ਲੀਡਰ ਸੀ, ਉਹਨਾਂ ਨੂੰ ਕਿਵੇਂ ਉਹ ਦੀਪ ਸਿੱਧੂ ਹੋਏ, ਸਿੱਧੂ ਮੂਸੇਵਾਲਾ ਹੋਏ, ਔਰ ਦੀਪ ਸਿੱਧੂ ਨੂੰ ਤਾਂ ਐਕਸੀਡੈਂਟ ਦੇ ਬਹਾਨੇ ਐਲੀਮੀਨੇਟ ਕੀਤਾ। ਉਹਦੇ 'ਚ ਕਿਹਦਾ ਕੀ ਰੋਲ ਹੈ, ਉਹ ਜਦੋਂ ਕਿਤੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਸਿੱਖਾਂ ਨੇ ਕੀਤੀ, ਸਾਡੇ ਹੱਥ ਰਾਜ ਭਾਗ ਆਇਆ, ਉਦੋਂ ਬਹੁਤ ਕੁਝ ਸਾਹਮਣੇ ਆਏਗਾ। ਪਰ ਸਿੱਧੂ ਮੂਸੇਵਾਲਾ ਤਾਂ ਅਸੀਂ ਦੇਖਦੇ ਹਾਂ ਕਿ ਮੌਜੂਦਾ ਸਰਕਾਰ ਰਾਹੀਂ ਸਿਕਿਉਰਿਟੀ ਉਹਦੀ ਘਟਾਈ ਗਈ, ਉਹਨੂੰ ਮੀਡੀਆ ਤੱਕ ਪਹੁੰਚਾਇਆ ਗਿਆ ਕਿ ਜੀ ਉਹਦੀ ਕੱਟ ਦਿੱਤੀ ਹੈ। ਔਰ ਕੁਝ ਦਿਨਾਂ ਬਾਅਦ ਜਿਹੜਾ ਬਿਸ਼ਨੋਈ ਗੈਂਗ ਦੇ ਥੱਲੇ ਜ਼ਿੰਮੇਵਾਰੀ ਲੈਣ ਦੀ ਗੱਲ, ਔਰ ਬਿਸ਼ਨੋਈ ਗੈਂਗ ਦਾ ਫਿਰ ਕਿੱਥੋਂ ਤੱਕ ਸੰਬੰਧ ਜੁੜਦਾ ਹੈ, ਆ ਜਿਹੜੇ 3 ਅਸੈਸਨ ਹਰਦੀਪ ਸਿੱਧੂ, ਹਰਦੀਪ ਸਿੰਘ ਨਿੱਜਰ ਦੇ ਜਿਹੜੇ ਫੜੇ ਗਏ ਨੇ, ਉਹਨਾਂ ਦਾ ਸੰਬੰਧ ਵੀ ਉਹਦੇ ਨਾਲ ਜੁੜਦਾ, ਔਰ ਉਸ ਗੈਂਗ ਦਾ ਅਮਿਤ ਸ਼ਾਹ ਨਾਲ ਜੁੜਦਾ ਹੈ, ਹੋਮ ਮਿਨਿਸਟਰੀ ਦੇ ਨਾਲ। ਹੁਣ ਉਸ ਸਾਰੇ ਦੇ ਚੱਲਦੇ ਆ, ਜਿਵੇਂ ਇੱਥੇ ਵੀ ਅਜੇ 3 ਔਰ ਚੌਥਾ ਵੀ ਫੜਿਆ ਉਹਨਾਂ ਨੇ। ਹਾਲਾਂਕਿ ਸਾਡੇ ਕੋਲ ਇਹ ਜਾਣਕਾਰੀ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ 2 ਇੰਡੀਅਨ ਆਫੀਸ਼ੀਅਲ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੇ ਹਾਇਰ ਕੀਤਾ ਸੀ, ਉਹਨਾਂ ਦੇ ਉੱਤੇ ਵੀ ਨਕੇਲ ਕੱਸੀ ਜਾਏਗੀ, ਪਰ ਅਜੇ ਅਸੀਂ ਉਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ। ਪਰ ਉੱਥੇ ਇਹ ਆਸ ਸੀ ਕਿ ਵੀ ਤੁਸੀਂ ਫੜ ਲਿਆ ਜੀ, ਉਹ ਬਿਸ਼ਨੋਈ ਗੈਂਗ ਦਾ ਇਹ ਫਲਾਣਾ ਸੀ, ਢਿਮਕਾ ਸੀ, ਪਰ ਅਸਲ 'ਚ ਤਾਂ ਉਹਨਾਂ ਦੇ ਪਿਤਾ ਹੋਣ ਬਲਕੌਰ ਸਿੰਘ, ਦੂਸਰੇ ਹੋਣ ਕਿ ਇਹ ਦੱਸੋ ਕਰਵਾਇਆ ਕਿਹਨੇ, ਬਿਹਾਈਂਡ ਕੌਣ ਹੈ। ਔਰ ਉਹਨੂੰ ਜਿਵੇਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਇੰਟਰ ਨੇ ਸਾਈਨ ਵਾਰ, ਔਰ ਹੁਣ ਇਹ ਸਾਹਮਣੇ ਆਇਆ ਵੀ RCMP ਨੇ ਕਿਹਾ ਵੀ ਈਵਨ ਜਿਹੜਾ ਰਿਪਦਮਨ ਸਿੰਘ ਮਲਕ ਜਿਹਦਾ ਮਰਡਰ ਹੋਇਆ, ਜਿਹੜਾ ਹਾਲਾਂ ਪ੍ਰੋ ਇੰਡੀਆ ਹੋ ਗਿਆ ਸੀ, ਉਹ ਵੀ ਇਹਨਾਂ ਨੇ ਹੀ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ 2 ਸਾਲ ਬੀਤਣ ਬਾਅਦ ਵੀ, ਕਿਉਂਕਿ ਅੱਜ ਦਾ ਹੀ ਉਹ ਦਿਨ ਹੈ ਜਦੋਂ ਕਿ ਠੀਕ 2 ਸਾਲ ਪਹਿਲਾਂ ਉਸ ਦਾ ਮਰਡਰ ਕੀਤਾ ਗਿਆ ਸੀ। ਹੁਣ ਬਾਕੀ ਪਰਿਵਾਰਕ ਵਰਤਾਰਾ ਕੀ ਹੈ, ਹਾਲਾਂਕਿ ਸਰ ਸਿਮਰਜੀਤ ਸਿੰਘ ਮਾਨ ਨੇ ਇੱਕ ਵੀਡੀਓ ਵੀ ਕੀਤੀ ਸੀ, ਉਹਨਾਂ ਨੇ ਕਿਹਾ ਹੁਣ ਬਲਕੌਰ ਸਿੰਘ ਹੋਰਾਂ ਨੇ ਹਮਾਇਤ ਥਰੂ ਕੀਤੀ ਕਾਂਗਰਸ ਦੀ, ਜਦੋਂ ਰਾਜਾ ਵੜਿੰਗ ਪੇਪਰ ਦਾਖਲ ਕਰਨ ਗਿਆ ਉਹਦੇ ਨਾਲ ਵੀ ਗਏ, ਉੱਥੇ ਚਰਨਜੀਤ ਚੰਨੀ ਦੇ ਨਾਲ ਵੀ, ਮੇਰੇ ਖਿਆਲ ਸੁਖਪਾਲ ਖਹਿਰੇ ਨਾਲ ਵੀ ਮਾਨ ਸਾਹਿਬ ਨੇ ਗੁੱਸਾ ਵੀ ਕੀਤਾ। ਵੈਸੇ ਮੈਨੂੰ ਲੱਗਾ ਵੀ ਬਹੁਤਾ ਗੁੱਸਾ ਕਰਨਾ ਬਣਦਾ ਨਹੀਂ ਹੈ। ਉਹਦਾ ਕਾਰਨ ਇਹ ਹੈ ਵੀ ਉਹ ਤਾਂ ਪਹਿਲਾਂ ਹੀ ਉਹਨਾਂ ਦੀ ਮਾਤਾ ਸਿੱਧੂ ਮੂਸੇਵਾਲਾ ਦੀ ਕਾਂਗਰਸ ਦੀ ਸਰਪੰਚ ਸੀ, ਔਰ ਮਰਡਰ ਤੋਂ ਪਹਿਲਾਂ ਜਿਹੜੀਆਂ MLA ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਸਿੱਧੂ ਮੂਸੇਵਾਲਾ ਨੇ ਖੁਦ ਕਾਂਗਰਸ ਦੀ ਟਿਕਟ ਦੇ ਉੱਤੇ ਜਿਹੜੀ ਹੈ ਚੋਣ ਲੜੀ, ਟਿਕਟ ਵੀ ਉਹਨੂੰ ਨਵਜੋਤ ਸਿੱਧੂ ਔਰ ਇਹਨੇ ਵੜਿੰਗ ਨੇ ਹੀ ਦਿੱਤੀ ਸੀ। ਸੋ ਬਲਕੌਰ ਸਿੰਘ ਵੈਸੇ ਵੀ ਸਾਬਕਾ ਫੌਜੀ ਹੈ, ਔਰ ਗੱਲ ਇਹ ਨਹੀਂ ਹੈ ਕਿ ਵੀ ਕੌਣ ਕਿਹਦੀ ਹਮਾਇਤ ਕਰਦਾ। ਚੰਗਾ ਹੁੰਦਾ ਹੈ ਜਿਹੜਾ ਸਟੇਟਸ ਸਿੱਧੂ ਮੂਸੇਵਾਲਾ ਦਾ ਸਿੱਖ ਦਿਲਾਂ ਦੇ ਵਿੱਚ ਜਾਂ ਨੌਜਵਾਨੀ 'ਚ ਹੈ, ਔਰ ਲਗਾਤਾਰਤਾ ਨਾਲ 2 ਸਾਲ ਬੀਤਣ ਬਾਅਦ ਵੀ ਇਹ ਬੇਸ਼ੱਕ ਐਤਕੀ ਕਾਫੀ ਸਾਇਲੈਂਟ ਜੇ ਮਾਹੌਲ 'ਚ ਉਹਨਾਂ ਨੇ ਇਸ ਦਿਨ ਨੂੰ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਇਲੈਕਸ਼ਨ ਦਾ ਜਾਂ ਇਹਨੂੰ ਰੈਲੀ ਨਹੀਂ ਬਣਾਉਣਾ ਚਾਹੁੰਦੇ, ਪਰ ਪਿਛਲੇ ਸਾਲ ਵੀ ਜਾਂ ਦੂਜੇ ਜਿਵੇਂ ਹੁਣ ਉਹੀ ਬਲਕੌਰ ਸਿੰਘ ਜਾਂ ਦੂਸਰੇ ਜਿਹੜੇ ਨੇ ਉਹ ਜੇ ਸ਼ਿੰਗਾਰ ਕਾਂਗਰਸ ਦੀਆਂ ਸਟੇਜਾਂ ਦਾ ਬਣਦੇ ਨੇ। ਮੇਰੇ ਸਾਹਮਣੇ ਜਿਹੜੀ ਆ ਉਹ ਪਿਕਚਰ ਵੀ ਹੈ ਕਿ ਰਾਹੁਲ ਗਾਂਧੀ ਜਦੋਂ ਐਡਰੈਸ ਕਰ ਰਿਹਾ ਲੁਧਿਆਣੇ 'ਚ,
ਕਿ ਬਲਕੌਰ ਸਿੰਘ ਹੋਰਾਂ ਦੀ ਜਿਹੜੀ ਆ ਉਹਨੇ ਹੱਥ ਵੀ ਫੜਿਆ ਔਰ ਉਹ ਸਟੇਜ ਦੀ ਬੈਕਗ੍ਰਾਉਂਡ ਜਿਹਦੇ ਤੇ ਰਾਜਾ ਵੜਿੰਗ ਤੇ ਦੂਜੇ ਸਾਰੇ ਖੜੇ ਨੇ, ਸਿੱਧੂ ਮੂਸੇਵਾਲਾ ਦੀ ਫੋਟੋ ਹੈ। ਜੇ ਸਾਡੀ ਟੈਕਨੀਕਲ ਟੀਮ ਨੂੰ ਦਿਖਾ ਸਕਦੀ ਹੋਏ ਤੇ ਦਿਖਾ ਦੇਣ। ਸੋ ਮੈਨੂੰ ਇਹ ਲੱਗਾ ਕਿ ਵੀ ਗੱਲ ਇਹ ਨਹੀਂ ਹੈ, ਔਰ ਉਹਦੇ ਤੇ ਹਾਲਾਂ ਇਹ ਨਹੀਂ ਹੈ ਵੀ ਨਾ ਰਾਹੁਲ ਗਾਂਧੀ ਨੇ ਜਾਂ ਕਿਸੇ ਨੇ ਇਹਦਾ ਜ਼ਿਕਰ ਹੀ ਨਹੀਂ ਕੀਤਾ ਕਿ ਭਾਈ ਪਹਿਲਾਂ ਇਹ ਤਾਂ ਇਨਵੈਸਟੀਗੇਟ ਕਰ ਲਓ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਕਿਹਨੇ ਕੀਤਾ। ਕੀ ਰਾਹੁਲ ਗਾਂਧੀ ਨੇ ਇਸ ਸਟੇਜ ਤੇ ਇਹ ਕਿਹਾ, ਇਹ ਤਾਂ ਕਿਹਾ ਜੀ ਅਸੀਂ ਲੋਨ ਮਾਫ ਕਰ ਦਿਆਂਗੇ, ਸਵਾਮੀਨਾਥਨ ਕਮਿਸ਼ਨ ਰਿਪੋਰਟ, ਕਿ ਉਹਨਾਂ ਨੇ ਕਿਹਾ ਕਿ ਵੀ ਜੇ ਸਾਡੀ ਸਰਕਾਰ ਦਿੱਲੀ 'ਚ ਬਣਦੀ ਹੈ ਤੇ ਅਸੀਂ ਦਿੱਲੀ ਏਜੰਸੀਆਂ ਦੇ ਅਮਿਤ ਸ਼ਾਹ ਦੀ ਕਮਾਂਡ ਥੱਲੇ ਉਹ ਬੰਦੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਮਰਡਰ ਆਰਡਰ ਕੀਤਾ ਹੈ, ਜਿਨ੍ਹਾਂ ਨੇ ਦੀਪ ਸਿੱਧੂ ਦਾ ਐਕਸੀਡੈਂਟ ਕਰਕੇ ਮਰਡਰ ਕੀਤਾ ਹੈ, ਜਿਨ੍ਹਾਂ ਨੇ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ, ਪਰਮਜੀਤ ਸਿੰਘ ਪੰਜਵੜ ਦਾ ਕੀਤਾ, ਹਰਦੀਪ ਸਿੰਘ ਨਿੱਜਰ ਦਾ ਕੀਤਾ, ਅਸੀਂ ਉਹਨਾਂ ਸਾਰਿਆਂ ਨੂੰ ਅੰਡਰ ਟਰਾਇਲ ਲਿਆਵਾਂਗੇ ਇਨਵੈਸਟੀਗੇਟ। ਨਹੀਂ, ਇੱਕ ਲਫ਼ਜ਼ ਵੀ ਨਹੀਂ ਹੈ। ਸੋ ਇੱਕ ਪਾਸੇ ਉਹੀ ਸਰ ਬਲਕੌਰ ਸਿੰਘ ਕਹਿੰਦੇ ਨੇ ਕਿ ਜੀ 2 ਸਾਲ ਤੋਂ ਸਾਨੂੰ ਕਿਸੇ ਨੇ ਜਸਟਿਸ ਨਹੀਂ ਦਿੱਤਾ। ਤੁਸੀਂ ਕਿਹਦੇ ਤੋਂ ਜਸਟਿਸ ਮੰਗਦੇ ਹੋ? ਔਰ ਜਿਹੜੇ ਖੁਦ ਉਸ ਸਿਸਟਮ ਦਾ ਹੀ ਹਿੱਸਾ ਨੇ, ਉਹ ਇੱਕ ਸਰਕਾਰ ਜਾਏਗੀ ਦੂਸਰੀ ਆਏਗੀ, ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਲਟੀਮੇਟਲੀ ਇਹ ਸਾਰੀ ਕਿਲਿੰਗ ਮਸ਼ੀਨਰੀ ਜਿਹੜੀ ਹੈ, ਇਹ ਹਿੰਦੂਤਵਾ ਹੋਏ, ਬ੍ਰਾਹਮਣਵਾਦ ਹੋਏ, ਕਾਂਗਰਸ ਦਾ ਸੈਕੂਲਰਿਜ਼ਮ ਹੋਏ, ਇਹ ਪਹਿਲਾਂ ਵੀ ਇੰਟੈਕਟ ਸੀ, ਅੱਜ ਵੀ ਉਹ ਵਰਸਟ ਫਾਰਮ 'ਚ ਹੈ, ਔਰ ਆਉਣ ਵਾਲੇ ਪੀਰੀਅਡ 'ਚ ਵੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਇਹ ਇਵੇਂ ਹੀ ਜਾਰੀ ਰਹੇਗੀ ਇਹਨਾਂ ਦੀ ਸਾਰੀ ਨੀਤੀ ਜਿਹੜੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।